जी का खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ ਪਿਛਲੇ ਕੁਝ ਦਿਨਾਂ ਤੋਂ ਜਿਹੜੀਆਂ ਖਬਰਾਂ ਸੁਰਖੀਆਂ ਦੇ ਵਿੱਚ ਆਈਆਂ ਹਨ ਉਹਨਾਂ ਵਿੱਚ ਪਹਿਲੀ ਹੈ ਕਿ ਕਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਇਤਿਹਾਸ ਅਤੇ ਸਿੱਖ ਸੂਰਵੀਰਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਵਾਲੇ ਇੱਕ ਢਾਡੀ ਜਥੇ ਨੂੰ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸੁੱਚਾ ਸਿੰਘ ਲੰਗਾ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਜਦੋਂ ਉਸ ਵੱਲੋਂ ਪੁਰਾਣੇ ਅਤੇ ਅੱਜ ਦੇ ਅਕਾਲੀ ਲੀਡਰਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਪੁਰਾਣੇ ਲੀਡਰਾਂ ਦੇ ਮੁਕਾਬਲੇ ਅੱਜ ਦੇ ਲੀਡਰ ਸਵਾਰਥੀ ਅਤੇ ਨਿੱਜਪ੍ਰਸਤ ਬਣ ਗਏ ਜੋ ਕਿ ਪੰਥ ਲਈ ਘਾਟੇ ਦਾ ਸੌਦਾ ਹੈ। ਅਤੇ ਦੂਸਰੀ ਖਬਰ ਹੈ ਕਿ ਡੈਮੋਕ੍ਰੈਟਿਕ ਭਾਰਤ ਦੇ ਵਿੱਚ 3 ਸਾਲ ਪਹਿਲਾਂ 9 ਫਰਵਰੀ 2013 ਨੂੰ ਅਫਸਲ ਗੁਰੂ ਨੂੰ ਫਾਂਸੀ ਦਿੱਤੀ ਗਈ ਸੀ, ਜਿਸ ਸੰਬੰਧੀ ਅੱਜ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी वीर, थोड़ी आवाज घट आ रही है वीर जी। वाहिगुरू जी की फतेह वीर जी। वीर जी, जिस 9 फरवरी ਨੂੰ ਅਫਜ਼ਲ ਗੁਰੂ ਦੀ 3rd ਐਨੀਵਰਸਰੀ ਸੀ ਅਤੇ 32 ਸਾਲ ਪਹਿਲਾਂ ਕਿਸ ਤਰ੍ਹਾਂ ਮੁਹੰਮਦ ਮਕਬੂਲ ਭੱਟ ਨੇ ਵੀ ਭਾਰਤ ਤੋਂ ਆਜ਼ਾਦੀ ਲੈਣ ਲਈ ਆਪਣੀ ਜਾਨ ਦਾਅ ਤੇ ਲਗਾ ਦਿੱਤੀ ਸੀ। ਇਹਨਾਂ ਦੋਵਾਂ ਸ਼ਹੀਦਾਂ ਸੰਬੰਧੀ ਤੁਸੀਂ ਅੱਜ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਜਿਹੜਾ ਅਫਜ਼ਲ ਗੁਰੂ ਦਾ ਫਾਂਸੀ ਵਾਲਾ ਪ੍ਰਕਰਨ ਆ ਇਹ ਤਾਂ ਹੁਣੇ ਤਾਜ਼ਾ ਹੋਇਆ ਤੇ ਇਸ ਕਰਕੇ ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਨੇ ਉਹ ਅਫਜ਼ਲ ਗੁਰੂ ਦੀ ਫਾਂਸੀ ਨਾਲ ਸੰਬੰਧਿਤ ਘਟਨਾਕ੍ਰਮ ਨੂੰ ਜਾਣਦੇ ਨੇ ਕਿ ਜਿਹੜਾ ਇੰਡੀਅਨ ਪਾਰਲੀਮੈਂਟ ਆ ਇਹਦੇ ਉੱਤੇ ਇੱਕ ਅਟੈਕ ਜਿਹੜਾ ਸੀਗਾ ਉਹਦੀ ਗੱਲ ਸਾਹਮਣੇ ਆਈ ਸੀ ਕਿ ਉਸ ਕੇਸ ਵਿੱਚ ਇਸ ਵੀਰ ਨੂੰ ਬਾਅਦ ਚ ਫਾਂਸੀ ਜਿਹੜੀ ਆ ਉਹ ਦਿੱਤੀ ਗਈ ਅਫਜ਼ਲ ਗੁਰੂ ਨੂੰ 3 ਸਾਲ ਪਹਿਲਾਂ ਜੀ। ਤੇ ਇਹਦੇ ਵਿੱਚ ਜਿਹੜੀ ਗੱਲ ਦੱਸਣਯੋਗ ਆ ਉਹ ਇਹ ਹੈਗੀ ਆ ਕਿ ਭਾਵੇਂ ਭਾਰਤ ਦੀ ਸਰਕਾਰ ਨੇ ਉਹਨੂੰ ਫਾਂਸੀ ਦੇ ਦਿੱਤੀ ਹੈ ਪਰ ਨਾਲ ਦੀ ਨਾਲ ਇਹ ਗੱਲ ਪਹਿਲੇ ਦਿਨ ਤੋਂ ਹੀ ਚੱਲਦੀ ਰਹੀ ਆ ਕਿ ਅਸਲ ਵਿੱਚ ਇਹ ਇੱਕ ਟਰੈਪ ਸੀਗਾ ਜਿਹਦੇ ਵਿੱਚ ਅਫਜ਼ਲ ਗੁਰੂ ਨੂੰ ਵਰਤਿਆ ਗਿਆ, ਫਸਾਇਆ ਗਿਆ ਔਰ ਭਾਰਤੀ ਪਾਰਲੀਮੈਂਟ ਦੇ ਅਟੈਕ ਦੇ ਮਸਲੇ ਉੱਤੇ ਏਜੰਸੀਆਂ ਦੀ ਇੱਕ ਖੇਡ ਸੀਗੀ ਜਿਹਦੇ ਵਿੱਚ ਅਫਜ਼ਲ ਗੁਰੂ ਨੂੰ ਫਾਂਸੀ ਜਿਹੜਾ ਚਾੜ ਕੇ ਇਹਨਾਂ ਨੇ ਆਪਦੇ ਵੱਲੋਂ ਇੱਕ ਖੇਡ ਖੇਡੀ ਆ। ਸੋ ਇਹ ਚੀਜ਼ ਅਫਜ਼ਲ ਗੁਰੂ ਨੂੰ ਜਾਂ ਇਸ ਤਰੀਕੇ ਨਾਲ ਹੋਰ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਭਾਰਤੀ ਖੁਫੀਆ ਏਜੰਸੀਆਂ ਖੇਡਦੀਆਂ ਨੇਗੀਆਂ ਜਿਹਦੇ ਨਾਲ ਉਸ ਘੱਟ ਗਿਣਤੀ ਦੇ ਖਿਲਾਫ ਲੋਕਾਂ 'ਚ ਰੋਹ ਪੈਦਾ ਹੁੰਦਾ, ਜਿਵੇਂ ਕਿ ਕਨਿਸ਼ਕ ਜਹਾਜ਼ ਕਾਂਡ ਦੀ ਇੱਕ ਏਦਾਂ ਦੀ ਗੱਲ ਚੱਲਦੀ ਆ ਹਾਦਸੇ ਦੀ, ਉਵੇਂ ਦਾ ਇਹ ਦਿੱਲੀ ਦੀ ਪਾਰਲੀਮੈਂਟ ਦੇ ਅਟੈਕ ਵਾਲੀ ਗੱਲ ਸੀ ਜਿਹਦੇ ਚ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਗਈ ਆ। ਹੁਣ ਜਿਹੜਾ ਇੱਕ ਸਿੱਖ ਹੈਗਾ ਜਾਂ ਕੋਈ ਮੁਸਲਮਾਨ ਆ ਜਾਂ ਕੋਈ ਹੋਰ ਆ, ਜਦੋਂ ਇਸ ਤਰ੍ਹਾਂ ਬੇਦੋਸ਼ਾ ਇੰਡੀਅਨ ਸਟੇਟ ਉਹਨੂੰ ਫਾਹੇ ਲਾਏਗੀ, ਫਾਂਸੀ ਦੇਵੇਗੀ ਤਾਂ ਉਹਦੀ ਕਮਿਊਨਿਟੀ ਨੂੰ ਉਹ ਸ਼ਹੀਦ ਦਾ ਰੁਤਬਾ ਜਾਣੀ ਕਿ ਉਹ ਦਿੰਦੇ ਆ। ਜਿਵੇਂ ਸਾਡੀ ਕੌਮ ਦੇ ਬਹੁਤ ਸਾਰੇ ਸ਼ਹੀਦ ਨੇ ਜਿਹੜੇ ਇੰਡੀਅਨ ਗਵਰਨਮੈਂਟ ਨੇ ਜਿਹੜੇ ਨੇਗੇ ਸ਼ਹੀਦ ਕੀਤੇ ਨੇ, ਮਾਰੇ ਆ, ਕਤਲ ਕੀਤੇ ਆ। ਹੁਣ ਜਿਹੜੇ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸ਼ਹੀਦ ਭਾਈ ਸਰਦੇਵ ਸਿੰਘ ਸੁੱਖਾ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਹਜ਼ਾਰਾਂ ਹੀ ਸਾਡੇ ਸ਼ਹੀਦ ਨੇ, ਉਹ ਸਾਡੀ ਕੌਮ ਲਈ ਸ਼ਹੀਦ ਨੇ। ਦੂਸਰੇ ਪਾਸੇ ਜਿਹੜਾ ਇੰਡੀਅਨ ਤੰਤਰ ਵਾ ਜਾਂ ਹਿੰਦੂਇਜ਼ਮ ਆ ਉਹਦੇ ਲਈ ਇੰਦਰਾ ਗਾਂਧੀ ਜਾਂ ਵੈਦਿਆ ਜਾਂ ਹੋਰ ਇਸ ਤਰ੍ਹਾਂ ਦੇ ਲੋਕ ਸ਼ਹੀਦ ਹੋਣਗੇ। ਉਹ ਕਹਿੰਦੇ ਵੀ ਉਹਨਾਂ ਤੇ ਸਾਨੂੰ ਕੋਈ ਉਹਨਾਂ ਦੇ ਨਾਲ ਕੋਈ ਇਸ ਤਰੀਕੇ ਨਾਲ ਹੈ ਨਹੀਂ, ਪਰ ਇੰਡੀਅਨ ਗਵਰਨਮੈਂਟ ਦਾ ਜਾਂ ਇਹ ਹਿੰਦੂਇਜ਼ਮ ਦਾ ਇਹ ਫੜਿਆ ਹੋਇਆ ਕਿ ਜਿਨ੍ਹਾਂ ਨੂੰ ਅਸੀਂ ਸ਼ਹੀਦ ਕਹਿਣਾ ਤੁਸੀਂ ਉਹਨਾਂ ਨੂੰ ਸ਼ਹੀਦ ਕਹੋ। ਇਸ ਤਰੀਕੇ ਨਾਲ ਅਫਜ਼ਲ ਗੁਰੂ ਦੀ ਫਾਂਸੀ ਦੇ ਦਿਨ ਨੂੰ ਮਨਾਉਣ ਦੇ ਲਈ ਦਿੱਲੀ ਦੇ ਵਿੱਚ ਜਿਹੜਾ JNU ਦੇ ਵਿੱਚ ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਆ ਉਹਦੇ ਵਿੱਚ ਜਿਹੜਾ ਸਮਾਗਮ ਹੋਇਆ, ਉੱਥੇ ਜਿਹੜੇ ਸਮਾਗਮ ਕਰ ਰਹੇ ਸੀ ਉਹਦਾ ਉਸ ਟਾਈਮ ਤੇ ਵੀ ਇਹਨਾਂ ਨੇ ਵਿਰੋਧ ਕੀਤਾ ਵੀ ਸ਼ਹੀਦ ਕਿਉਂ ਕਹਿੰਦੇ ਅਫਜ਼ਲ ਗੁਰੂ ਨੂੰ, ਇਹ ਤਾਂ ਜੀ ਗਲਤ ਸੀਗਾ। ਤੇ ਫਿਰ ਉਸ ਤੋਂ ਅਗਲੀ ਗੱਲ ਕਿ ਰਾਤ ਸਾਡੇ ਇੱਥੇ ਭਾਰਤ ਦੇ ਵਿੱਚ ਇਹ ਖਬਰ ਜਿਹੜੀ ਫਲੈਸ਼ ਹੋਈ ਆ ਅੱਜ ਉਹ ਮੀਡੀਆ ਦੇ ਵਿੱਚ ਆਈ ਆ ਕਿ ਉਹ ਜਿਹੜੇ ਪ੍ਰਬੰਧਕ ਸੀਗੇ ਸਾਰੇ ਉਹਨਾਂ ਉੱਤੇ ਵੀ ਇਹਨਾਂ ਨੇ ਮੁਕੱਦਮਾ ਜਿਹੜਾ ਬਣਾਤਾ ਤੇ ਦੇਸ਼ ਧਰੋਹ ਦਾ ਬਣਾਇਆ ਕਿ ਇਹਨਾਂ ਨੇ ਜੀ ਅਫਜ਼ਲ ਗੁਰੂ ਨੂੰ ਸ਼ਹੀਦ ਕਿਹਾ ਜੀ। ਤੋ ਇਸ ਤਰੀਕੇ ਨਾਲ ਇਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਹਰ ਕੌਮ ਦੇ ਆਪੋ ਆਪਣੇ ਨਾਇਕ ਹੁੰਦੇ ਨੇ ਤੇ ਆਪੋ ਆਪਣੇ ਖਲਨਾਇਕ ਹੁੰਦੇ ਨੇ ਤੇ ਵਾਲੀ ਵਾਰ ਇੱਕ ਕੌਮ ਦਾ ਨਾਇਕ ਦੂਜੀ ਕੌਮ ਲਈ ਖਲਨਾਇਕ ਹੁੰਦਾ ਰਹੇਗਾ। ਤੇ ਜੋ ਰੁਤਬਾ ਇੰਦਰਾ ਗਾਂਧੀ ਦਾ ਸਾਡੇ ਲਈ ਹੈ ਉਹ ਕਦੇ ਵੀ ਜਿਹੜਾ ਹੈਗਾ ਸਾਡੇ ਮਨਾਂ ਚੋਂ ਜਾਣਾ ਨਹੀਂ, ਤੇ ਜੋ ਰੁਤਬਾ ਸਾਡੇ ਲਈ ਜੰਗ ਸਿੰਘ, ਸਤਵੰਤ ਸਿੰਘ ਤੇ ਸ਼ਹੀਦ ਕੇਹਰ ਸਿੰਘ ਦਾ ਹੈ ਉਹ ਵੀ ਨਹੀਂ ਕਦੇ ਜਾਣਾ। ਪਰ ਧੱਕੇ ਦੇ ਨਾਲ ਜਦੋਂ ਵੀ ਅਸੀਂ ਇਹ ਦਰਬਾਰ ਸਾਹਿਬ ਦੇ ਵਿੱਚ ਵੀ ਸਮਾਗਮ ਕਰਦੇ ਹਾਂ ਹਰ ਸਾਲ ਕਿ ਜਿੰਦੇ ਸੁੱਖੇ ਦੀ ਵਰਤੀ ਹੋਵੇ ਜਾਂ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਦਾ ਦਿਹਾੜਾ ਮਨਾਈਏ, ਉਦੋਂ ਵੀ ਭਾਰਤੀ ਮੀਡੀਆ ਇਹੋ ਜਿਹਾ ਰੌਲਾ ਪਾਉਂਦਾ ਹੁੰਦਾ
ਇਸ ਵਾਰ ਅਫਜ਼ਲ ਗੁਰੂ ਦੀ ਫਾਂਸੀ ਦੇ ਮੁਤਾਲਕ ਇਹਨਾਂ ਨੇ ਜਿਹੜਾ ਉੱਥੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਸੀ ਸਾਰੇ ਇਸ ਦਿਹਾੜੇ ਨੂੰ ਮਨਾਉਣ ਦੇ ਲਈ, ਉਹਨਾਂ ਤੇ ਦੇਸ਼ ਧਰੋਹ ਦੇ ਪਰਚੇ ਬਣਾਏ ਨੇ ਜੀ। ਦੂਸਰਾ ਜਿਹੜਾ ਇਸੇ ਦਿਨ ਦੇ ਨਾਲ ਕੱਲ ਦਾ ਦਿਨ ਲੰਘਿਆ ਗਿਆ ਸਾਡੇ ਇੰਡੀਆ ਦੇ ਵਿੱਚ 11 ਫਰਵਰੀ ਨੂੰ 1984 ਨੂੰ ਮਕਬੂਲ ਭੱਟ ਜਿਹੜੇ ਕਿ ਕਸ਼ਮੀਰ ਦੀ ਆਜ਼ਾਦੀ ਦੇ ਇੱਕ ਬਹੁਤ ਅਹਿਮ ਆਗੂ ਨੇ, ਉੱਥੇ ਉਹਨਾਂ ਨੂੰ ਬਾਬਾ ਏ ਕੌਮ ਦਾ ਖਿਤਾਬ ਜਿਹੜਾ ਹੈਗਾ, ਰੁਤਬਾ ਜਿਹੜਾ ਹੈਗਾ ਉਹ ਦਿੱਤਾ ਕਸ਼ਮੀਰ ਦੇ ਆਜ਼ਾਦੀ ਲਹਿਰ ਦੇ ਵਿੱਚ ਜੀ। ਬਾਬਾ ਏ ਕੌਮ ਕਿਹਾ ਜਾਂਦਾ ਜਿਹਨੂੰ। ਹਾਂਜੀ। ਔਰ 1984 ਦੇ ਵਿੱਚ 11 ਫਰਵਰੀ ਨੂੰ ਇਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਜਿਹੜੀ ਸੀਗੀ ਫਾਂਸੀ ਦਿੱਤੀ ਗਈ ਸੀਗੀ ਜੀ। ਔਰ ਉਸ ਦਾ ਜਿਹੜਾ ਪਰਿਵਾਰ ਆ, ਉਸ ਪਰਿਵਾਰ ਦੇ 4 ਮੈਂਬਰ, 4 ਉਹਦੇ ਹੋਰ ਭਰਾ ਵੀ ਜਿਹੜੇ ਨੇਗੇ ਉਹ ਇਸ ਲਹਿਰ ਵਿੱਚ ਸ਼ਹੀਦ ਹੋਏ ਨੇ। ਹਾਂਜੀ। ਔਰ ਉਹਨਾਂ ਦੇ ਜਿਹੜੇ ਮਾਤਾ ਜੀ ਨੇਗੇ ਮਕਬੂਲ ਭੱਟ ਜੀ ਦੇ, ਉਹਨਾਂ ਦੀ ਕੱਲ ਸਟੇਟਮੈਂਟ ਬੜੀ ਵੱਡੇ ਪੱਧਰ ਤੇ ਫਲੈਸ਼ ਹੋਈ ਹੈ, ਜਿਹਦੇ ਚ ਉਹਨੇ ਕਿਹਾ ਕਿ ਮੈਨੂੰ ਆਪਣੇ ਪੁੱਤ ਉੱਤੇ ਜਾਂ ਮੇਰੇ ਸਾਰੇ ਜਿਹੜੇ ਪੁੱਤ ਨੇਗੇ ਉਹਨਾਂ ਤੇ ਮਾਣ ਆ ਕਿ ਮੈਂ ਇਹਨਾਂ ਪੁੱਤਾਂ ਦੀ ਮਾਂ ਆ। ਖਾਸ ਤੌਰ ਤੇ ਮਕਬੂਲ ਭੱਟ ਦਾ ਉਹਨਾਂ ਨੇ ਜ਼ਿਕਰ ਕੀਤਾ। ਤੇ ਜਦੋਂ ਇਹ ਲਾਈਨਾਂ ਅਸੀਂ ਸੁਣ ਰਹੇ ਸੀਗੇ, ਪੜ੍ਹ ਰਹੇ ਸੀ, ਤਾਂ ਮੈਨੂੰ ਮਤਲਬ ਯਾਦ ਆ ਰਿਹਾ ਸੀ ਕਿ ਇਸੇ ਤਰੀਕੇ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ ਤੇ ਹੋਰ ਬਹੁਤ ਸਾਰੇ ਸਿੱਖ ਜੁਝਾਰੂਆਂ ਦੇ ਮਾਤਾ ਜਿਹੜੇ ਨੇ, ਉਹਨਾਂ ਨੇ ਇਸ ਤਰੀਕੇ ਦੀਆਂ ਭਾਵਨਾਵਾਂ ਪ੍ਰਗਟਾਈਆਂ ਸੀਗੀਆਂ ਕਿ ਸਾਨੂੰ ਸਾਡੇ ਪੁੱਤਾਂ ਉੱਤੇ ਮਾਣ ਆ ਜੀ। ਤੋਂ ਇੱਕ ਪਾਸੇ ਤਾਂ ਜਿਹੜੀਆਂ ਮਕਬੂਲ ਭੱਟ ਵਰਗੀਆਂ, ਭਾਈ ਹਰਜਿੰਦਰ ਸਿੰਘ ਜਿੰਦੇ ਵਰਗੀਆਂ ਤੇ ਹੋਰ ਬਹੁਤ ਸਾਰੀਆਂ ਹਸਤੀਆਂ ਲੱਗੀਆਂ ਜਿਨ੍ਹਾਂ ਨੂੰ ਭਾਰਤ ਦੀ ਹਕੂਮਤ ਜੋ ਮਰਜ਼ੀ ਸਮਝਦੀ ਹੋਵੇ, ਉਹਨਾਂ ਦੀ ਕੌਮ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਆਲੇ ਦੁਆਲੇ ਵਿੱਚ ਇੰਨਾ ਮਾਣ ਸਤਿਕਾਰ ਮਿਲ ਰਿਹਾ। ਦੂਸਰੇ ਪਾਸੇ ਭਾਰਤ ਦੀ ਗੌਰਮੈਂਟ ਜਿਹੜੀ ਹੈਗੀ ਆ ਜਾਂ ਹਿੰਦੂਇਜ਼ਮ ਜਿਹੜਾ ਹੈਗਾ, ਉਹ ਆਪਦੀ ਰਾਏ ਨੂੰ ਥੋਪਣਾ ਚਾਹੁੰਦਾ ਔਰ ਪੂਰੀ ਤਰ੍ਹਾਂ ਜਿਹਨੂੰ ਇੱਕ ਹਿਟਲਰ ਸ਼ਾਹੀ, ਤਾਲਵਾਨੀਕਰਨ, ਜੋ ਵੀ ਮਾੜਾ ਨਾਂ ਅਸੀਂ ਦੇ ਸਕਦੇ ਉਹ ਦਈਏ, ਉਹਨਾਂ ਨੇ ਇਸ ਤਰੀਕੇ ਨਾਲ ਇੱਕ ਆਪਦੀ ਰਾਏ ਥੋਪਣੀ ਕਿ ਜਿਨ੍ਹਾਂ ਨੂੰ ਅਸੀਂ ਨਾਇਕ ਮੰਨਦੇ ਹਾਂ ਉਹੀ ਤੁਹਾਡੇ ਨਾਇਕ ਹੋਣਗੇ, ਜਿਨ੍ਹਾਂ ਨੂੰ ਅਸੀਂ ਖਲਨਾਇਕ ਮੰਨਦੇ ਹਾਂ ਉਹੀ ਤੁਹਾਡੇ ਖਲਨਾਇਕ ਹੋਣਗੇ। ਇਸ ਤਰੀਕੇ ਦੀ ਇੱਥੇ ਵਿਰਤੀ ਅਪਣਾਈ ਹੋਈ ਆ। ਤੋਂ ਅਸੀਂ ਸਮਝਦੇ ਹੈਗੇ ਆ ਕਿ ਇੰਡੀਅਨ ਨਿਜ਼ਾਮ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਲੋਕਾਂ ਉੱਤੇ ਆਪਦੀ ਰਾਏ ਇਸ ਤਰੀਕੇ ਨਾਲ ਨਹੀਂ ਥੋਪੀ ਜਾ ਸਕਦੀ। ਲੋਕਾਂ ਦੀ ਆਪਦੀ ਰਾਏ ਹੁੰਦੀ ਆ, ਉਸ ਰਾਏ ਦੇ ਅਨੁਸਾਰ ਹੀ ਲੋਕ ਆਪਦੇ ਸ਼ਹੀਦ ਅਤੇ ਆਪਦੇ ਖਲਨਾਇਕ ਜਿਹੜੇ ਆ ਉਹ ਚੁਣਦੇ ਹੁੰਦੇ ਨੇ। ਅਫਜ਼ਲ ਗੁਰੂ, ਮਕਬੂਲ ਭੱਟ ਕਸ਼ਮੀਰ ਦੀ ਆਜ਼ਾਦੀ ਲਹਿਰ ਦੇ ਨਾਇਕ ਨੇ। ਜਿਵੇਂ ਸਾਡੇ ਲਈ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ ਤੇ ਹੋਰ ਹਜ਼ਾਰਾਂ ਇੱਕ ਬੜੀ ਵੱਡੀ ਸਾਡੇ ਕੋਲੇ ਇਸ ਤਰ੍ਹਾਂ ਦੀ ਲਾਈਨ ਆ ਜਿਹਦੇ ਵਿੱਚ ਬਾਬਾ ਜਰਨੈਲ ਸਿੰਘ ਜੀ ਸਭ ਤੋਂ ਸਿਖਰ ਤੇ ਬੈਠੇ ਦਿਖਦੇ ਨੇ। ਇਸ ਤਰੀਕੇ ਨਾਲ ਅਸੀਂ ਸਮਝਦੇ ਹੈਗੇ ਆ ਕਿ ਇਹ ਸਾਡੀਆਂ ਕੌਮਾਂ ਦੇ ਨਾਇਕ ਨੇਗੇ। ਅਸੀਂ ਇਹਨਾਂ ਦਾ ਸਤਿਕਾਰ ਕਰਦੇ ਰਹਾਂਗੇ ਔਰ ਉਹਨਾਂ ਨੂੰ ਕਦੇ ਵੀ ਉਹ ਸਤਿਕਾਰ ਨਹੀਂ ਦੇਵਾਂਗੇ ਜਿਨ੍ਹਾਂ ਨੇ ਸਾਡੀ ਕੌਮ ਦਾ ਘਾਣ ਕੀਤਾ, ਜਾਂ ਕਸ਼ਮੀਰੀਆਂ ਨੂੰ, ਜਿਨ੍ਹਾਂ ਨੂੰ ਕਸ਼ਮੀਰੀ ਲੋਕ ਜਿਹਨਾਂ ਨੂੰ ਪਸੰਦ ਨਹੀਂ ਕਰਦੇ, ਉਹ ਵੀ ਉਹਨਾਂ ਨੂੰ ਕਦੇ ਮਾਣ ਨਹੀਂ ਦੇਣਗੇ। ਸੋ ਇਹ ਮੈਂ ਕਹਿਣਾ ਚਾਹੁੰਦਾ ਜੀ। ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ ਫॉर दैट ਇਨਫੋਰਮੇਸ਼ਨ। ਤਾਂ ਵੀਰ ਜਿਹੜੀ ਸੈਕਿੰਡ ਖਬਰ ਜਿਹੜੀ ਸੁਰਖੀਆਂ ਵਿੱਚ ਬਣੀ ਰਹੀ ਹੈ, ਉਹ ਕਾਫੀ ਸਾਰੀ 2-3 ਇਕੱਠੀਆਂ ਖਬਰਾਂ ਆਈਆਂ ਸੀ, ਜਿਸ ਦੇ ਵਿੱਚ ਪਹਿਲੀ ਸੀ ਕਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਦੇ ਸਾਹਮਣੇ ਜਿਹੜਾ ਢਾਡੀ ਜੱਥੇ ਸੀ ਉਸ ਨੂੰ ਸੁੱਚਾ ਸਿੰਘ ਲੰਗਾਹ ਨੇ ਔਰ ਉਸ ਨੂੰ ਸੁੱਚਾ ਸਿੰਘ ਲੰਗਾਹ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਉਸੇ ਵੇਲੇ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਕਿ ਢਾਡੀ ਜੱਥਿਆਂ ਦੀ ਟਾਈਮਿੰਗ ਚੇਂਜ ਕਰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਇਹ ਖਬਰ ਆਈ ਕਿ 5 ਪਿਆਰੇ ਜਿਹੜੇ ਸੀ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਅੰਦਰ ਇਕੱਠੇ ਹੋ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਇਹ ਰੁਝਾਨ ਹੁਣ ਅੱਜ ਦਿਨ ਬ ਦਿਨ ਬਦਲ ਜਾ ਰਿਹਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਅਕਾਲੀ ਦਲ ਹੁੰਦਾ ਸੀ, ਇਸ ਅਕਾਲੀ ਦਲ ਨੇ ਸਾਡੇ ਇਤਿਹਾਸ ਦਾ ਇੱਕ ਬੜਾ ਵੱਡਾ ਸ਼ਾਨਦਾਰ ਹਿੱਸਾ ਹੈ, ਸ਼੍ਰੋਮਣੀ ਕਮੇਟੀ ਹੈ, ਉਹ ਇੱਕ ਹੋਰ ਚੀਜ਼ ਸੀ। ਅੱਜ ਜਿਹੜੇ ਇਹ ਲੋਕ ਨੇਗੇ, ਇਹ ਸਵਾਰਥੀ ਲੋਕ ਨੇਗੇ ਔਰ ਇਹਨਾਂ ਨੇ ਅਕਾਲੀ ਤੱਕ ਹੋਣਾ ਚਾਹਿਆ ਵੀ ਅਸੀਂ ਅਕਾਲੀ ਹੋਈਆਂ, ਅਕਾਲੀ ਦਲ ਨੂੰ ਜਾਂ ਅਕਾਲੀਪੁਣੇ ਨੂੰ ਤਿਆਗੀ ਬੈਠੇ ਆ। ਹੁਣ ਆਪਦੇ ਆਪ ਨੂੰ ਬਦਲਣ ਦੀ ਤਾਂ ਇਹਨਾਂ ਦੇ ਵਿੱਚ ਕੋਈ ਬਿਰਤੀ ਹੈ ਨੀ ਗੀ। ਤੋਂ ਪੰਥਕ ਸੌਰ ਵਿੱਚ ਆਏ ਬਿਨਾਂ ਚਾਹੁੰਦੇ ਨੇ ਕਿ ਸਾਡਾ ਉਹੋ ਜਿਹਾ ਮਾਣ ਸਤਿਕਾਰ ਹੋਵੇ ਜਿਹੋ ਜਿਹਾ ਪੁਰਾਤਨ ਅਕਾਲੀਆਂ ਦਾ ਹੁੰਦਾ ਰਿਹਾ ਜੀ। ਪਰ ਜਿਹੜੀ ਇਹਨਾਂ ਨੇ ਇਹ ਰੀਤ ਫੜ ਲਈ ਆ, ਜੇ ਹੁਣ ਉੱਥੇ ਸੁੱਚਾ ਸਿੰਘ ਲੰਗਾਹ ਲੰਘਿਆ ਜਾਂਦਾ ਸੀ ਤੇ ਉੱਥੇ ਇੱਕ ਜਿਹੜਾ ਵੀ ਕੋਈ ਪ੍ਰਚਾਰਕ ਹੋਊਗਾ, ਚਾਹੇ ਰਾਗੀ ਆ, ਢਾਡੀ ਆ, ਕਥਾਵਾਚਕ ਆ, ਉਹਨੇ ਤਾਂ ਦੀ ਸੱਚੀ ਗੱਲ ਕਹਿਣੀ ਹੈ। ਉਹਦਾ ਤਾਂ ਕੰਮ ਆ ਧਰਮ ਦਾ ਹੁੱਕਾ ਦੇਣਾ। ਉਹ ਤਾਂ ਇਹੀ ਕਹੇਗਾ ਕਿ ਕੇਸ ਰੱਖਣੇ ਚਾਹੀਦੇ ਆ, ਨਸ਼ੇ ਨਹੀਂ ਕਰਨੇ ਚਾਹੀਦੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਚਾਹੀਦਾ, ਸਿੱਖ ਰਹਿਤ ਮਰਆਦਾ ਤੇ ਪਹਿਰਾ ਦੇਣਾ ਚਾਹੀਦਾ, ਸਾਨੂੰ ਗੁਰਮਤਿ ਮਰਿਆਦਾ ਅਨੁਸਾਰ ਨਾਲ। ਇਹ ਕੰਮ ਪ੍ਰਚਾਰਕਾਂ ਦਾ ਵਾ। ਤੇ ਜੇਕਰ ਕੋਈ ਸਾਹਮਣੇ ਨਸ਼ੇੜੀ ਬੈਠਾ ਉਹ ਉੱਠ ਕੇ ਕਹੇ ਜੀ ਮੈਂ ਨਸ਼ੇ ਕਰਦਾ, ਤੁਸੀਂ ਕਾਹਤੋਂ ਮਤਲਬ ਕਹਿੰਦੇ ਹੋ ਨਸ਼ੇ ਨਾ ਕਰਿਆ ਕਰੋ, ਜੇ ਕੋਈ ਪਤਾ ਉੱਠ ਕੇ ਕਹੇ ਜੀ ਤੁਸੀਂ ਕਿਵੇਂ ਕਹਿ ਸਕਦੇ ਹੋ ਕੇਸ ਰੱਖਣੇ ਚਾਹੀਦਾ, ਮੈਂ ਕੱਟੇ ਹੋਏ ਨੇ, ਇਹ ਗੱਲਾਂ ਨਹੀਂ ਚੱਲਣੀਆਂ ਹੈਗੀਆਂ। ਗੁਰੂ ਘਰ ਦੇ ਵਿੱਚ ਹੋਕਾ ਸੱਚ ਦੇ ਦਿੱਤਾ ਜਾਣਾ। ਔਰ ਉਸ ਪ੍ਰਚਾਰਕ ਵੀਰ ਨੇ, ਸਾਡੇ ਢਾਡੀ ਨੇ, ਸਤਨਾਮ ਸਿੰਘ ਨੇ, ਲਾਲੂ ਘੁੰਮਣ ਵਾਲੇ ਨੇ ਬਿਲਕੁਲ ਸਹੀ ਗੱਲ ਕਹਿ ਰਿਹਾ ਸੀ। ਔਰ ਇਹ ਜਿਹੜੀ ਇੱਕ ਬੇਹਯਾਈ ਦੇ ਨਾਲ ਐਕਟ ਜਿਹੜਾ ਕੀਤਾ, ਉਸ ਤੋਂ ਬਾਅਦ ਵਿੱਚ ਅਗਲੇ ਦਿਨ ਹੀ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਭੇਜ ਕੇ ਸਤਨਾਮ ਸਿੰਘ ਨੂੰ, ਉਹਨੂੰ ਜਿਹੜਾ ਸਾਡਾ ਢਾਡੀ ਵੀਰ ਸੀਗਾ, ਉਹਦੇ ਨਾਲ ਇਹਨਾਂ ਨੇ ਜੋ ਵੀ ਜਿਵੇਂ ਇਹ ਕਰਦੇ ਹੁੰਦੇ ਨੇਗੇ ਉਹਨੂੰ ਟਿਕਾਇਆ।
ਕੱਲ ਜਦੋਂ ਮੀਟਿੰਗ ਹੋਣੀ ਸੀ ਉਸ ਟਾਈਮ ਵੀ ਪ੍ਰਕਾਰਮਾਂ ਦੇ ਵਿੱਚ ਜਿਹੜਾ ਸੀਗਾ ਸੁੱਚਾ ਸਿੰਘ ਲੱਗਾ ਆਪਦੇ ਦਲਬਲ ਦੇ ਨਾਲ ਪਹੁੰਚਿਆ ਹੋਇਆ ਸੀਗਾ। ਇੱਕ ਤਰੀਕੇ ਨਾਲ ਸਾਇਲੈਂਟ ਧਮਕੀ ਸੀਗੀ ਉਹਨਾਂ ਸਾਰੇ ਢਾਡੀਆਂ ਨੂੰ। तो उन्होंने आपदे फिर भी मीटिंग की और उस मीटिंग दे विच कुछ उन्होंने अहम फैसले जिहड़े लै भी ने और जिहड़ा ये सारा घटनाक्रम आ इन्होंने ठंडे बस्ते च पाउण दी पूरी कोशिश की पर इन्हें एक गल फिर सामने लिआंदी है जिहड़ी कि पंज प्यारिਆਂ ਨੂੰ रोकण दे नाल फिर दोबारा सामने आ रही है कि प्रबंधकी तौर के उत्ते ये बादल दरिए खालसा पंथ की हेठी कर रहे हैं और ਜਿਹੜੀਆਂ ਗਲਤ ਗੱਲਾਂ ਨੇ ਜਿਹੜੀਆਂ ਪੁੱਠੀਆਂ ਗੱਲਾਂ ਨੇ ਉਹਨੂੰ ਤਰਜੀਹ ਦੇ ਰਹੇ ਨੇ ਕਿ ਅਸੀਂ ਤਾਂ ਇੰਜ ਹੀ ਕਰਾਂਗੇ ਜੀ ਫਿਰ ਕੀ ਹੋ ਗਿਆ ਜੇ ਅਸੀਂ ਗਲਤ ਵਾਂ ਤੇ ਸਾਨੂੰ ਆਈ ਪ੍ਰਵਾਨ ਕਰੋ ਅਸੀਂ ਪੰਥ ਦੀ ਬੜੀ ਵੱਡੀ ਸੇਵਾ ਕਰ ਰਹੇ ਹੈਗੇ ਆ। ਇਹ ਸੇਵਾ ਕਿਹੜੀ ਕਰਦੇ ਆ ਕਿਵੇਂ ਕਰਦੇ ਆ ਆਪਾਂ ਨੂੰ ਕਿਸੇ ਨੂੰ ਭੁਲੇਖਾ ਨਹੀਂ ਹੈਗਾ। ਜਿੰਨੇ ਵੀ ਆਪਾਂ ਵੀਰ ਭੈਣ ਇਸ ਟਾਈਮ ਪ੍ਰੋਗਰਾਮ ਨੂੰ ਸੁਣ ਰਹੇ ਹੈਗੇ ਆ ਉਹ ਲੰਮਾ ਇੱਕ ਵਿਸ਼ਾ ਵੀ ਇਹਨਾਂ ਨੇ ਕੀ ਕਮਜ਼ੋਰੀਆਂ ਦਿਖਾਈਆਂ ਨੇ ਕਿਵੇਂ ਕਿਵੇਂ ਪੰਥ ਦਾ ਘਾਣ ਕਰਦੇ ਆ ਕਿਵੇਂ ਇਹ ਹਿੰਦੂਤਵ ਦੇ ਏਜੰਡੇ ਨੂੰ ਤਰਜੀਹ ਦਿੰਦੇ ਨੇ। ਇਹ ਸੁੱਚਾ ਸਿੰਘ ਲੱਗਾ ਜਿਹੜਾ ਹੈਗਾ ਉਹ ਪੀਰਾਂ ਦੀਆਂ ਜਗ੍ਹਾ ਤੇ ਜਾ ਕੇ ਮੱਥੇ ਟੇਕਦਾ ਔਰ ਸਿੱਖ ਰਹਿਬਰਾਂ ਦਾ ਵੀ ਖਿੱਲੀ ਉਡਾਉਂਦਾ ਤੇ ਕਹਿੰਦੇ ਹੈਗੇ ਜੀ ਅਸੀਂ ਅਕਾਲੀ ਆਗੂ ਆ ਤੇ ਸ਼੍ਰੋਮਣੀ ਕਮੇਟੀ ਦੇ ਬੜੇ ਵੱਡੇ ਮੈਂਬਰ ਆ ਜੀ ਅਸੀਂ ਤੇ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਜਿਹਨਾਂ ਦੇ ਸਿਰ ਤੇ ਆ। ਜਦੋਂ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਨਗੇ ਤਾਂ ਸਿੱਖ ਧਰਮ ਦਾ ਕੋਈ ਆਮ ਸਿੱਖ ਹੋਵੇ ਚਾਹੇ ਕੋਈ ਪ੍ਰਚਾਰਕ ਹੋਵੇ ਉਹਨੇ ਆਪਦਾ ਫਰਜ਼ ਨਿਭਾਉਣਾ ਹੀ ਨਿਭਾਉਣਾ ਉਹਨੇ ਇਸ ਗੱਲ ਨੂੰ ਟੋਕਣਾ ਹੀ ਟੋਕਣਾ ਜੀ। ਸੋ ਇਹ ਜਿਹੜਾ ਰੁਝਾਨ ਚੱਲ ਪਿਆ ਹੈਗਾ ਇਹ ਮੈਂ ਇਹ ਸਮਝਦਾ ਹੈਗਾ ਕਿ ਅਜੇ ਹੋਰ ਵਧੂਗਾ ਕਿਉਂਕਿ ਸਾਡੇ ਪੰਥ ਵਿੱਚ ਅਜੇ ਵਿਸਾਪਣ ਮਾ ਇਹ ਤਾਂ ਜਿਹੜਾ ਸਾਨੂੰ ਬੜਾ ਵੱਡਾ ਜਿਵੇਂ ਨਨਕਾਣਾ ਸਾਹਿਬ ਦਾ ਸਾਕਾ ਜਿਹੜਾ ਸੀ ਉਹਨੇ ਇੱਕ ਟਰਨਿੰਗ ਪੁਆਇੰਟ ਬਣ ਕੇ ਸਿੱਖ ਇਤਿਹਾਸ ਦੇ ਵਿੱਚ ਪੁਜਾਰੀ ਸ਼੍ਰੇਣੀ ਮਹੰਤ ਸ਼੍ਰੇਣੀ ਜਿਹੜੀ ਸੀਗੀ ਉਹਨੂੰ ਜਿਹੜਾ ਸੀਗਾ ਪਾਸੇ ਕਰਨ ਦਾ ਰਾਹ ਬਣਿਆ ਸੀਗਾ। ਉਵੇਂ ਹੀ ਇਸ ਤਰੀਕੇ ਦੇ ਇੱਕ ਅੰਦੋਲਨ ਦੀ ਇੱਕ ਜੱਦੋ-ਜਹਿਦ ਦੀ ਜਿਹੜੀ ਹੈਗੀ ਆ ਸੰਭਾਵਨਾ ਭਵਿੱਖ ਦੇ ਵਿੱਚ ਬਣੀ ਹੋਈ ਹੈ ਤੇ ਅਸੀਂ ਦੇਖੀਏ ਕਿ ਇਹ ਟਾਈਮ ਕਿੰਨੀ ਜਲਦੀ ਲੈ ਕੇ ਆਉਣਾ ਕਿਉਂਕਿ ਸਾਡੇ ਵਰਗੀਆਂ ਸੰਸਥਾਵਾਂ ਦੀ ਜਾਂ ਜਿਹੜੇ ਆਗੂ ਸੱਜਣ ਨੇ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਨਾਲ ਲੈ ਕੇ ਪੰਥ ਨੂੰ ਨਾਲ ਲੈ ਕੇ ਇਸ ਜਿਹੜਾ ਗਲਤ ਵਰਤਾਰਾ ਵਾਪਰ ਰਿਹਾ ਇਹਦੇ ਖਿਲਾਫ ਖੜਾ ਹੋਈਏ ਔਰ ਸੰਗਤਾਂ ਨੂੰ ਦੱਸੀਏ ਕਿ ਇਹ ਚੀਜ਼ਾਂ ਜਿਹੜੀਆਂ ਲੱਗੀਆਂ ਰੋਕੇ ਬਿਨਾਂ ਆਪਣਾ ਗੁਜ਼ਾਰਾ ਨਹੀਂ। ਪੰਥ ਜਿਹੜਾ ਹੈਗਾ ਹੋਰ ਬਹੁਤ ਵੱਡੇ ਕਿਉਂਕਿ ਸਿੱਖਾਂ ਦਾ ਸਰੂਪ ਤੇ ਸਿੱਖਾਂ ਦਾ ਸੁਭਾਅ ਦਾ ਤੇ ਪੂਰੀ ਤਰ੍ਹਾਂ ਲੱਗਿਆ ਹੋਇਆ ਤੇ ਸੁੱਚਾ ਸਿੰਘ ਲੱਗਾ ਵਰਗੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਏਜੰਡੇ ਪ੍ਰਕਾਸ਼ ਸਿੰਘ ਬਾਦਲ ਗਾਹਾਂ ਹਿੰਦੂ ਧਰਮ ਦੇ ਏਜੰਡੇ ਨੂੰ ਲਾਗੂ ਕਰਨ ਦੇ ਲਈ ਤੁਲੇ ਹੋਏ ਨੇ ਇਹਨਾਂ ਨਾਲ ਇੱਕ ਜ਼ਬਰਦਸਤ ਟੱਕਰ ਜਿਹੜੀ ਹੈਗੀ ਉਹ ਲੈਣੀ ਹੀ ਪੈਣੀ। ਜੀ ਬਿਲਕੁਲ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਦੋ ਮੇਨ ਮੁੱਦਿਆਂ ਦੇ ਉੱਪਰ ਪੂਰੇ ਵੇਰਵੇ ਸਹਿਤ ਆਪਣੇ ਜਿਹੜੇ ਵਿਚਾਰ ਸੀਗੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।